ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਜ਼ਰਾਈਲ ਦੇ ਡਿਫੈਂਸ ਮਿਨਿਸਟਰ ਨੇ ਬਲਦੀ ਤੇ ਤੇਲ ਪਾਉਣ ਦਾ ਕੰਮ ਕੀਤਾ ਹੈ। ਉਸ ਨੇ ਮੁਸਲਮਾਨਾਂ ਦੀ ਤੀਸਰੀ ਸਭ ਤੋਂ ਪਵਿੱਤਰ ਮਸਜਿਦ ਅਲ ਅਕਸਾ ਜੈਰੂਸ਼ਲਮ ਦਾ ਦੌਰਾ ਕੀਤਾ। ਯਾਦ ਰਹੇ ਇਸਲਾਮ ਵਿੱਚ ਮੱਕੇ ਤੇ ਮਦੀਨੇ ਤੋਂ ਬਾਅਦ ਅਲ ਅਕਸਾ ਦਾ ਤੀਸਰਾ ਦਰਜਾ ਹੈ। ਸੋ ਇਜ਼ਰਾਈਲ ਦੀ ਇਸ ਹਰਕਤ ਨਾਲ ਮੁਸਲਮਾਨ ਦੇਸ਼ਾਂ ਵਿੱਚ ਭਾਰੀ ਰੋਹ ਪਾਇਆ ਜਾ ਰਿਹਾ ਹੈ। ਸੋ ਚੀਨ ਤੇ ਸਾਊਦੀ ਅਰੇਬੀਆ ਨੇ ਇਸ ਮਸਲੇ ਤੇ UN ਸਿਕਿਉਰਿਟੀ ਕੌਂਸਲ ਦੀ ਮੀਟਿੰਗ ਸੱਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਜੁੜੇ ਰਹਿਣਾ, ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰ ਹੈ? ਦੇਖੋ, ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੇ ਇਸ ਪ੍ਰੋਗਰਾਮ ਨਾਲ ਬਹੁਤ ਦੂਰੋਂ ਸਾਡੇ ਵੀਰ ਭੈਣਾਂ ਜੁੜੇ ਨੇ ਜੀ। ਔਰ ਨਿਰਮਲਜੀਤ ਸਿੰਘ ਉਹਨਾਂ ਨੇ ਲਿਖਿਆ ਕਿ ਵੀ ਜੇ ਤੁਸੀਂ 1 ਘੰਟਾ ਪਹਿਲਾਂ ਪ੍ਰੋਗਰਾਮ ਕਰੋ, ਕਿਉਂਕਿ ਅਸੀਂ ਦੁਬਈ 'ਚ ਕੰਮ ਤੇ ਜਾਣਾ ਹੁੰਦਾ ਤੇ ਰਸਤੇ ਵਿੱਚ ਬੱਸ 'ਚ ਤੋਂ ਅਸੀਂ ਤੁਹਾਡਾ ਪ੍ਰੋਗਰਾਮ ਸੁਣਦੇ ਹਾਂ ਔਰ ਲੋਡ ਕਰਕੇ। ਔਰ ਇਸੇ ਤਰ੍ਹਾਂ ਜਿਹੜੇ ਸੋਨੂ ਝੱਜ ਜੀ ਨੇ ਲਿਖਿਆ ਹੈ, ਸਤਿ ਸ਼੍ਰੀ ਅਕਾਲ, ਲਵ ਫਰੋਮ ਕੁਵੈਤ, ਅੱਜ ਫਸਟ ਟਾਈਮ ਲਾਈਵ ਦੇਖ ਰਹੇ हैं, ਸਾਡੇ ਟਾਈਮ ਦਾ ਬਹੁਤ ਡਿਫਰੈਂਸ ਹੈ ਜੀ, ਚੜ੍ਹਦੀ ਕਲਾ ਔਰ ਬਹੁਤ ਸ਼ੁਕਰੀਆ। ਕਿਉਂਕਿ ਅਸਲ 'ਚ ਟਾਈਮ ਅਸੀਂ ਇਸ ਢੰਗ ਨਾਲ ਹੀ ਰੱਖਿਆ ਜਿਹਦੇ 'ਚ ਸਾਡੇ ਵੈਸਟ ਕੋਸਟ ਵਾਲੇ ਵੀ ਨਾਰਥ ਅਮਰੀਕਾ 'ਚ ਦੇਖ ਸਕਣ ਔਰ ਯੂਰਪ ਦੇ ਵਿੱਚ ਤਾਂ ਪਾਸਟ ਮਿਡਨਾਈਟ ਹੁੰਦਾ ਹੈ। ਲੇਕਿਨ ਕਿਉਂਕਿ ਇਹ ਪ੍ਰੋਗਰਾਮ ਨਾਲ ਦੀ ਨਾਲ ਲਾਈਵ ਤੋਂ ਬਾਅਦ ਅਪਲੋਡ ਹੋ ਜਾਂਦਾ ਹੈ, ਸੋ ਤੁਹਾਨੂੰ ਜਦੋਂ ਵੀ ਵਕਤ ਮਿਲਦਾ ਹੈ, ਵੀਕਐਂਡ ਜਦੋਂ ਛੁੱਟੀ ਹੋਏ ਉਦੋਂ ਤਾਂ ਸਾਡਾ ਹੁੰਦਾ ਨਹੀਂ ਪ੍ਰੋਗਰਾਮ, ਸੋ ਤੁਸੀਂ ਇਸ ਨੂੰ ਫੇਸਬੁੱਕ ਤੇ ਜਾਂ YouTube ਤੇ ਹੀ ਦੇਖ ਸਕਦੇ ਹੋ। ਕਿਉਂਕਿ ਸਾਡਾ ਯਤਨ ਹੁੰਦਾ ਹੈ ਕਿ ਮੈਕਸਿਮਮ ਕਰਾਊਡ ਨੂੰ ਅਸੀਂ ਤੱਕ ਪਹੁੰਚ ਕਰ ਸਕੀਏ। ਔਰ ਜ਼ੁਬੇਰ ਯਾਕੂਬ ਸਾਹਿਬ ਨੇ ਸਾਨੂੰ ਯਾਦ ਦਹਾਨੀ ਕਰਵਾਈ ਹੈ ਕਿ ਅੱਜ ਮਲਕ ਸਲੀਮ ਨੂੰ ਸਾਡੇ ਤੋਂ ਵਿਛੜਿਆ 2 ਸਾਲ ਔਰ 3 ਮਹੀਨੇ ਹੋ ਚੱਲੇ ਨੇ। ਇਹਦੇ 'ਚ ਕੋਈ ਸ਼ੱਕ ਨਹੀਂ, ਜ਼ੁਬੈਰ ਸਾਹਿਬ ਸਲੀਮ ਮਲਕ ਸਾਹਿਬ ਦਾ ਜਾਣਾ ਸਾਡੇ ਲਈ ਵੀ ਬਹੁਤ ਵੱਡਾ ਇੱਕ ਘਾਟਾ ਹੈ। ਉਹ ਸਾਡੀ ਸਿੱਖ ਮੁਸਲਮਾਨ ਸਾਂਝ ਦੇ ਇੱਕ ਇਕੱਲੇ ਪ੍ਰਤੀਕ ਹੀ ਨਹੀਂ, ਉਹ ਜਿਵੇਂ ਐਮੋਸ਼ਨਲੀ ਵੀ ਬਿਲੀਵ ਕਰਦੇ ਸੀ ਔਰ ਉਹਦੇ ਲਈ ਜਿੰਨਾ ਉਹਨਾਂ ਨੇ ਕੰਮ ਕੀਤਾ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਰਾਹੀਂ, ਉਹ ਸਾਡੇ ਲਈ ਉਹਨਾਂ ਦਾ ਵਿਛੋੜਾ ਇੱਕ ਬਹੁਤ ਵੱਡਾ ਘਾਟਾ ਪਿਆ। ਔਰ ਉਹਨਾਂ ਦੇ ਨਾਲ ਆਲਮੋਸਟ ਸਾਡੀ ਅੰਡਰਸਟੈਂਡਿੰਗ ਸੀ ਜੇ ਰੱਬ ਉਹਨਾਂ ਨੂੰ ਜ਼ਿੰਦਗੀ ਬਖਸ਼ਦਾ ਤੇ ਉਹ TV 84 ਲਈ ਫੁੱਲ ਟਾਈਮ ਆਉਣ ਲਈ ਤਿਆਰ ਸੀ ਕਿ ਭਾਈ ਅਸੀਂ ਇਸ ਨੂੰ ਦੂਰ ਤੱਕ ਪਹੁੰਚਾਵਾਂਗੇ। ਔਰ ਇਸੇ ਤਰ੍ਹਾਂ ਸਾਡੇ ਹੋਰ ਬਹੁਤ ਸਾਰੇ ਭੈਣ ਜੀ, ਅਵਨੀਤ ਕੌਰ, ਖਾਲਿਸਤਾਨ ਜ਼ਿੰਦਾਬਾਦ, ਬੂਟਾ ਸਿੰਘ ਔਰ ਬਾਕੀ ਸਾਰਿਆਂ ਨੇ ਵੀ ਲਿਖਿਆ। ਸੋ ਮੈਂ ਹਰ ਇੱਕ ਦਾ ਨਾਂ ਨਹੀਂ ਲੈ ਸਕਦਾ ਕਿਉਂਕਿ ਉਸ ਵਕਤ ਦੇ ਵਿੱਚ ਅਸੀਂ ਟੌਪਿਕ ਨੂੰ ਵੀ ਟੱਚ ਕਰਨਾ ਹੁੰਦਾ ਹੈ, ਪਰ ਤੁਹਾਡੀ ਲਿਖਤ ਪੰਜਾਬ ਤੋਂ ਵੀ ਦੇਖ ਰਹੇ ਨੇ ਤਜਿੰਦਰ ਸਿੰਘ, ਹਾਂ, ਉਹਨਾਂ ਦਾ ਵੀ ਬਹੁਤ ਸ਼ੁਕਰੀਆ। ਔਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਵੀ ਤੁਸੀਂ ਜੋ ਵੀ ਤੁਹਾਡਾ ਸਵਾਲ ਜਾਂ ਨੁਕਤਾ ਹੈ, ਜੇ ਤੁਸੀਂ ਜਦੋਂ ਅਪਲੋਡ ਵੀ ਹੋ ਜਾਂਦੇ ਉਹਦੇ ਥੱਲੇ ਵੀ ਲਿਖੋ, ਅਸੀਂ ਉਸ ਦਾ ਨੋਟਿਸ ਲਾਂਗੇ ਔਰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੋ। ਕਿਉਂਕਿ ਬਹੁਤ ਸਾਰੀਆਂ ਰੈਸਟ੍ਰਿਕਸ਼ਨਸ ਇੰਡੀਆ ਔਰ ਈਵਨ ਪਾਕਿਸਤਾਨ ਵਾਲੇ ਪਾਸੇ, ਕਿਉਂਕਿ YouTube Facebook ਤੇ ਇੰਡੀਅਨਸ ਵੜੇ ਹੋਏ ਨੇ, ਕੰਟਰੋਲ ਵੀ ਉਹ ਐਲਨ ਮਸਕ ਆ ਜਾਏ ਜਾਂ ਕੋਈ ਹੋਰ ਆ ਜਾਏ, ਚੱਲਦੀ ਇਹਨਾਂ ਦੀ ਹੈ ਕਿਉਂਕਿ IT ਸੈਕਟਰ 'ਚ ਵੜੇ ਹੋਣ ਕਰਕੇ। ਸੋ ਸਾਡੇ ਕੋਲ ਹੋਰ ਕੋਈ ਰਸਤਾ ਨਹੀਂ ਬਚਦਾ ਕਿ ਵੀ ਅਦਰ ਦੈਨ ਕਿ ਅਸੀਂ ਆਪਣੇ ਵਿਊਅਰਸ ਨੂੰ ਕਹੀਏ ਕਿ ਵੀ ਤੁਸੀਂ ਅੱਗੇ ਆਪਣੇ ਕੰਟੈਕਸਟ ਨੂੰ ਥਾਂ ਪਹੁੰਚਾਓ। ਹੁਣ ਜਦੋਂ ਤੁਸੀਂ ਕਿਹਾ ਕਿ ਭਾਈ ਇਹ ਜਿਹੜਾ ਇਜ਼ਰਾਈਲ ਦਾ ਡਿਫੈਂਸ ਮਿਨਿਸਟਰ ਇਤਮਾਰ ਬਿਨ ਗਵੀਰ ਬਿਨਾਂ ਅਜੇ ਹਫਤਾ ਉਹਨੂੰ ਸਹੁੰ ਚੁੱਕਿਆ ਨਹੀਂ ਹੋਇਆ, ਔਰ ਇਹ ਰਾਈਟ ਵਿੰਗ ਐਕਸਟ੍ਰੀਮ ਜਿਹੜਾ ਨੇਤਨਯਾਹੂ 5ਵੀਂ-6ਵੀਂ ਵਾਰ ਬਣਿਆ, ਕਰਪਸ਼ਨ 'ਚ ਫਸਿਆ ਹੋਇਆ ਸੀ, ਲੇਕਿਨ ਸਭ ਤੋਂ ਨਫ਼ਰਤ ਭਰਿਆ। ਜਦੋਂ ਅਸੀਂ ਨਵੇਂ ਸਾਲ ਦਾ ਰਿਵਿਊ ਕੀਤਾ ਕਿ 2023 ਦੇ ਵਿੱਚ ਕੀ ਗਲਤ ਜਾ ਸਕਦਾ ਹੈ, ਤੇ ਕਿਉਂਕਿ ਉਦੋਂ ਹੀ ਸੀ ਕਿ ਨੇਤਨਯਾਹੂ ਨੇ ਜਿਹੜਾ ਉਹ ਸਹੁੰ ਚੁੱਕ ਲਈ ਔਰ ਮੈਂ ਕਿਹਾ ਸੀ ਕਿ ਵੀ ਇਹ ਮਿਡਲ ਈਸਟ ਜਿਹੜਾ ਰਿਲੇਟਿਵਲੀ ਭਾਵੇਂ ਫਲਸਤੀਨੀ ਵਿਚਾਰੇ ਸਫਰ ਕਰ ਰਹੇ ਨੇ, ਵੈਸਟ ਬੈਂਕ ਹੋਏ, ਗਾਜ਼ਾ ਹੋਏ, ਉਹਨਾਂ ਦੀ ਕੋਈ ਹੋਪ ਨਹੀਂ ਹੈ ਕਿਉਂਕਿ ਕੋਈ ਵੀ ਈਵਨ ਜਿਹੜਾ ਅਬਰਾਹਮ ਅਕੋਰਡ ਵੀ ਟਰੰਪ ਦੇ ਪੀਰੀਅਡ 'ਚ ਹੋਏ, ਸਾਊਦੀ ਅਰੇਬੀਆ, UAE, ਕਿਸੇ ਨੇ ਆਪਣਾ 에ਅਰ ਸਪੇਸ ਇਜ਼ਰਾਈਲ ਨੂੰ ਦੇ ਦਿੱਤਾ, ਕਿਸੇ ਨੂੰ ਦੂਜੇ। ਮੈਨੂੰ ਲੱਗਾ ਕਿ ਵੀ ਸਾਰੇ ਜਿਹੜੇ ਨੇ ਇੱਕ ਕਰਕੇ ਉਹਨਾਂ ਨੇ ਫਲਸਤੀਨੀਆਂ ਐਵੇਂ ਲਿਪ ਸਰਵਿਸ ਕਰਦੇ ਨੇ, ਇਹ OIC ਵਾਲੇ ਮੁਲਕ ਵੀ। ਲੇਕਿਨ ਹੁਣ ਇਸ ਤਰ੍ਹਾਂ ਔਰ ਇਸੇ ਪੀਰੀਅਡ 'ਚ ਹੀ ਟਰੰਪ ਦੇ ਜਿਹੜਾ ਉਹਨੇ ਇਜ਼ਰਾਈਲ ਨੇ ਆਪਣੀ ਹਾਲਾਂ ਉਹਨਾਂ ਦੀ ਰਾਜਧਾਨੀ ਤੈਲ ਅਵੀਵ ਹੈ ਔਰ ਇਹ ਅੰਡਰਸਟੈਂਡਿੰਗ ਸੀ ਜਦੋਂ ਅਮਰੀਕਾ ਨੇ ਇੱਥੇ ਸਮਝੌਤਾ ਹੁੰਦਾ ਇਜ਼ਰਾਈਲ ਔਰ ਫਲਸਤੀਨੀਆਂ ਦੇ ਵਿੱਚ ਕਿ ਈਸਟ ਜੈਰੂਸ਼ਲਮ ਅਲਟੀਮੇਟਲੀ ਜਦੋਂ ਇੰਡੀਪੈਂਡੈਂਟ ਸੋਵਰਨ ਸਟੇਟ ਫਲਸਤੀਨ ਬਣੇਗੀ ਤੇ ਈਸਟ ਜੈਰੂਸ਼ਲਮ ਜਿਹੜਾ ਹੈ ਉਹ ਕੈਪੀਟਲ ਹੋਏਗੀ ਫਲਸਤੀਨ ਦੀ। ਲੇਕਿਨ ਜਿਵੇਂ ਜੈਰੂਸ਼ਲਮ ਦੇ ਉੱਤੇ ਇਕੱਲਾ ਕੰਟਰੋਲ ਹੀ ਨਹੀਂ ਇਹਨਾਂ ਨੇ ਕੀਤਾ,
ਜਿਸ ਅੰਦਾਜ਼ 'ਚ ਆਪਣੀ ਰਾਜਧਾਨੀ ਉਹਨਾਂ ਨੇ ਜੈਰੂਸ਼ਲਮ ਐਲਾਨੀ ਹੋਈ, ਔਰ ਟਰੰਪ ਨੇ ਵੀ ਜਿਹੜਾ ਹੈ ਉਹ ਕਿਹਾ ਸੀ ਜੀ ਠੀਕ ਹੈ ਅਮਰੀਕਾ ਉੱਥੇ ਜਾ ਕੇ ਆਪਣਾ ਕਰੇਗਾ, ਹਾਲਾਂ ਪਤਾ ਨਹੀਂ ਕਿੰਨੀ ਕੁ ਫੰਕਸ਼ਨਲ ਹੈ ਜਾਂ ਨਹੀਂ। ਸੋ ਇਹ ਇੱਕ ਅਲਟੀਮੇਟਲੀ ਜੈਰੂਸ਼ਲਮ ਦੇ ਉੱਤੇ ਪੂਰਾ ਕਾਬੂ ਕਰਨ ਦੀ ਲਾਈਨ ਸੀ, ਔਰ ਇਹ ਤਾਂ ਉਹਨਾਂ ਦੀਆਂ ਸੈਟਲਮੈਂਟਸ ਤਾਂ ਚੱਲ ਹੀ ਰਹੀਆਂ। ਔਰ ਇਹ ਜਿਹੜਾ ਇਤਮਾਰ ਬਿਨ ਗਵੀਰ ਬਣਾਇਆ, ਇਹ ਤਾਂ ਕਹਿੰਦਾ ਜੀ ਅਸੀਂ ਤਾਂ ਵੈਸਟ ਬੈਂਕ ਦੇ ਵਿੱਚ ਵੀ ਜਿਹੜੀਆਂ ਨੇ ਉਹ ਜੂਇਸ਼ ਸੈਟਲਮੈਂਟਸ ਕਰਾਂਗੇ। ਪਰ ਇਹ ਕੁਝ ਹੁੰਦੀਆਂ ਨੇ ਜਿਹੜੀਆਂ ਖਤਰਨਾਕ ਤਾਰਾਂ ਵਿਛੀਆਂ ਹੁੰਦੀਆਂ, ਉਹ ਕੋਈ ਵੀ ਕਰੰਟ ਛੱਡ ਸਕਦੀਆਂ। ਇੱਕ ਹੁੰਦੀਆਂ ਨੇਕਡ ਵਾਇਰਸ। ਇਹ ਜਿਹੜਾ ਮਜ਼ਹਬ ਦਾ ਮੁੱਦਾ ਹੁੰਦਾ ਹੈ ਕਿਸੇ ਵੀ ਮਾਮਲੇ ਦੇ ਵਿੱਚ, ਔਰ ਖਾਸ ਤੌਰ ਤੇ ਮਿਡਲ ਈਸਟ, ਔਰ ਜਦੋਂ ਅਸੀਂ ਅਲ ਅਕਸਾ ਮੌਸਕ ਦੀ ਗੱਲ ਕਰਦੇ ਹਾਂ, ਇਹ ਨੇਕਡ ਵਾਇਰ ਹੈ। ਇਹ ਜਿਹੜਾ ਕੰਮ ਇਹਨੇ ਇਤਮਾਰ ਬਿਨ ਗਵੀਰ ਨੇ ਕੀਤਾ ਹੈ, ਇਹ ਬਿਲਕੁਲ ਨੰਗੀ ਤਾਰ ਨੂੰ ਹੱਥ ਲਾਉਣ ਵਾਂਗ ਹੈ। ਕਿਉਂਕਿ ਇਸਲਾਮ ਦੇ ਵਿੱਚ ਮੱਕਾ ਜਿੱਥੇ ਹਜ਼ਰਤ ਸਾਹਿਬ ਦਾ ਜਨਮ ਹੁੰਦਾ ਹੈ, ਮਦੀਨਾ ਜਿੱਥੇ ਉਹ ਆਰਾਮ ਫਰਮਾ ਰਹੇ ਨੇ, ਔਰ ਅਲ ਅਕਸਾ ਉਹ ਮੁਕਾਮ ਹੈ ਜਿੱਥੋਂ ਕਿ ਉਹ ਆਪਣੇ ਬਰਾਕ ਘੋੜੇ ਦੇ ਉੱਤੇ ਜਿਹੜੇ ਨੇ ਉਹ ਆਪਣੇ ਰੂਹਾਨੀ ਮਿਸ਼ਨ ਦੇ ਉੱਤੇ ਜਾਂਦੇ ਨੇ। ਔਰ ਇਹ ਇੱਕ ਬੜਾ ਮੁਕੱਦਸ, ਤੀਸਰੀ ਵੱਡੀ ਮੁਕੱਦਸ ਥਾਂ ਹੈ। ਹਾਲਾਂ ਜੂਜ਼ ਦੀ ਹਿਸਟਰੀ ਦੇ ਹਵਾਲੇ ਨਾਲ ਇਸ ਨੂੰ ਜਦੋਂ ਉਹ ਇਸ ਦੇ ਲਈ ਲਫ਼ਜ਼ ਜਿਹੜਾ ਟੈਂਪਲ ਮਾਊਂਟ, ਉਹਨਾਂ ਦਾ ਆਪਣਾ ਇੱਕ ਇਤਿਹਾਸ ਹੈ ਕਿ ਸੀ ਇੱਕ ਵਾਰ ਬਣਿਆ, ਉਹਨੂੰ ਢਾਤਾ ਦੂਜੀ ਵਾਰੀ, ਔਰ ਤੀਸਰੀ ਇਹਨਾਂ ਦੀ ਪ੍ਰੋਫੈਸੀ ਨਾਲ ਜੁੜਿਆ ਹੋਇਆ ਹੈ ਕਿ ਜਦੋਂ ਮਸਾਇਆ ਆਏਗਾ ਔਰ ਥਰਡ ਟਾਈਮ ਇਹ ਹੋਏਗਾ। ਮੈਂ ਉਸ ਡਿਟੇਲ 'ਚ ਨਹੀਂ ਜਾਣਾ ਚਾਹੁੰਦਾ, ਪਰ ਉਹਨਾਂ ਦੀ ਜਿਹੜੀ ਮੁਕੱਦਸ ਥਾਂ ਜਿਹਨੂੰ ਡੋਮ ਆਫ ਦਾ ਰੌਕ ਕਹਿੰਦੇ ਨੇ, ਔਰ ਉਹਦੇ ਨਾਲ ਜੁੜੀ ਹੋਈ ਫਿਰ ਵੇਲਿੰਗ ਵਾਲ ਜਿੱਥੇ ਜਾ ਕੇ ਉਹ ਪੂਰਾ ਪ੍ਰੇ ਕਰਦੇ ਨੇ, ਔਰ 2-3 ਹਜ਼ਾਰ ਸਾਲ ਪਹਿਲਾਂ ਜਿਹੜਾ ਉਹਨੂੰ ਢਾਇਆ ਗਿਆ ਉਸ ਦਾ। ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ 1967 ਦੀ 6 ਡੇ ਵਾਰ ਤੋਂ ਪਹਿਲਾਂ, ਜਦੋਂ 1948 ਦੇ ਵਿੱਚ UN ਰੈਜ਼ੋਲੂਸ਼ਨ ਤੋਂ ਬਾਅਦ ਇਜ਼ਰਾਈਲ ਹੋਂਦ 'ਚ ਆਉਂਦਾ ਹੈ, ਉਦੋਂ ਤੱਕ ਜਾਰਡਨ ਦਾ ਮੁਕੰਮਲ ਕਬਜ਼ਾ, ਜਿਹੜਾ ਜੈਰੂਸ਼ਲਮ ਦਾ ਮੁਕੰਮਲ ਕਬਜ਼ਾ ਜਾਰਡਨ ਦੇ ਕੋਲ ਸੀ। ਲੇਕਿਨ 1967 ਦੀ 6 ਡੇ ਵਾਰ ਦੇ ਵਿੱਚ ਜੈਰੂਸ਼ਲਮ ਖੋਹ ਲਿਆ ਇਜ਼ਰਾਈਲ ਨੇ, ਹੋਰ ਵੀ ਇਲਾਕੇ ਖੋਏ। ਲੇਕਿਨ ਇਹ ਅਰੇਂਜਮੈਂਟ ਰਿਹਾ ਕਿ ਵੀ ਜੈਰੂਸ਼ਲਮ 'ਚ ਅਲ ਅਕਸਾ ਮੌਸਕ ਦਾ ਸਿਕਿਉਰਿਟੀ ਅਰੇਂਜਮੈਂਟ ਇਜ਼ਰਾਈਲ ਕੋਲ ਹੈ, ਪਰ ਅੰਦਰ ਜਿਹੜਾ ਪ੍ਰਬੰਧਕੀ ਨਿਜ਼ਾਮ ਹੈ, ਔਰ ਇਹਦੀ ਆਪਣੀ 1400 ਸਾਲ ਦੀ ਹਿਸਟਰੀ ਹੈ ਕਿ ਜਿਹੜੀ ਫੈਮਿਲੀ ਹੈ ਜਾਰਡਨ ਦੇ, ਔਰ ਇਹ ਕਿਵੇਂ ਅੰਦਰਲਾ ਪ੍ਰਬੰਧ ਕਰਦੀ ਹੈ। ਸੋ ਇਹਦੇ ਬਾਵਜੂਦ ਕਿ ਪਿਛਲੇ ਵਰੇ ਦੇ ਵਿੱਚ ਵੀ ਹਮਸ ਔਰ ਉਸ ਦੇ ਵਿਚਾਲੇ ਅਲ ਅਕਸਾ ਮੌਸਕ ਸਿਕਿਉਰਿਟੀ ਵਾਲਿਆਂ ਦੀ ਟਕਰਾਅ ਵੀ ਹੋਇਆ, ਕੁਝ ਜਿਹੜੀਆਂ ਨੇ ਨੁਕਸਾਨ ਵੀ ਹੋਇਆ। ਲੇਕਿਨ ਜਿਸ ਵਾਇਲੈਂਟ ਵੋਲੇਟਾਈਲ ਤਰੀਕੇ ਦੇ ਨਾਲ ਇਤਮਾਰ ਬਿਨ ਗਵੀਰ ਜਾ ਕੇ ਉੱਥੇ ਵੜਦਾ, ਹਾਲਾਂ ਉਹਦੇ ਕੰਪਲੈਕਸ 'ਚ ਬੜਿਆ ਜਿਹੜਾ ਸਮਝੌਤਾ ਹੈ ਇਹਨਾਂ ਦਾ, ਉਸ ਦੇ ਤਹਿਤ ਇਹ ਹੈ ਕਿ ਉੱਥੇ ਕੋਈ ਵੀ ਯਹੂਦੀ ਅੰਦਰ ਜਾ ਕੇ ਪ੍ਰੇ ਨਹੀਂ ਕਰ ਸਕਦਾ। ਇੱਕ ਨਿਸ਼ਚਿਤ ਮੌਕੇ ਤੇ ਉਹਨਾਂ ਦੇ ਕੰਪਲੈਕਸ, ਹਾਲਾਂ ਇਹ ਵੀ ਇਤਮਾਰ ਬਿਨ ਗਵੀਰ ਨੇ ਕੋਈ ਪ੍ਰੇ ਤਾਂ ਨਹੀਂ ਕੀਤੀ, ਲੇਕਿਨ ਜਿਵੇਂ ਇੱਕ ਹਫ਼ਤੇ ਦੇ ਵਿੱਚ ਉਹ ਗਿਆ ਔਰ ਨਾਲ ਆ ਕੇ ਉਹਨੇ ਟਵੀਟ ਕਰ ਦਿੱਤਾ ਕਿ ਜੀ ਨਾਓ ਇਟ ਇਜ਼ ਓਪਨ, ਜਿਹੜਾ ਟੈਂਪਲ ਮਾਊਂਟ ਇਜ਼ ਓਪਨ ਫॉर ਐਵਰੀਬਡੀ। ਔਰ ਇਸ ਸਾਰੇ ਨੇ ਇਸਲਾਮਿਕ ਵਰਲਡ ਦੇ ਵਿੱਚ ਇੱਕ ਬਹੁਤ ਰੋਹ ਪੈਦਾ ਕੀਤਾ। ਸਾਊਦੀ ਅਰੇਬੀਆ ਨੇ, ਇਜਿਪਟ ਨੇ, ਪਾਕਿਸਤਾਨ ਨੇ, UAE ਨੇ, ਈਰਾਨ ਨੇ ਆਫੀਸ਼ੀਅਲ ਪ੍ਰੋਟੈਸਟ ਕੀਤੇ। ਈਰਾਨ ਨੇ ਔਰ UAE ਨੇ ਤਲਬ ਵੀ ਕੀਤਾ ਉਹਨਾਂ ਦੇ ਐਂਬੈਸਡਰ ਨੂੰ। ਪਰ ਜਿਹੜੀ ਇਹਦੇ 'ਚ ਇੱਕ ਬੜੀ ਜਿਹੜੀ ਦਿਲਚਸਪ ਪੋਲੀਟੀਕਲ ਡਿਵੈਲਪਮੈਂਟ ਹੋ ਰਹੀ ਹੈ ਕਿ ਇੱਕ ਪਾਸੇ ਵੈਸਟਰਨ ਵਰਲਡ ਚੀਨ ਨੂੰ ਘੇਰਦਾ ਹੈ ਵੀਗਰ ਮੁਸਲਮਾਨਾਂ ਦੇ ਮੁੱਦੇ ਤੇ, ਵੀ ਤੂੰ ਉੱਥੇ ਜੈਨੋਸਾਈਡ ਚੀਨ ਕਰ ਰਿਹਾ ਹੈ, ਔਰ ਦੂਸਰਾ ਤਾਂ ਤੁਸੀਂ ਆਵਾਜ਼ ਕਿਉਂ ਨਹੀਂ ਚੁੱਕਦੇ। ਹੁਣ ਦਿਲਚਸਪ ਗੱਲ ਇਹ ਹੈ ਕਿ ਇਹ ਜਿਹੜਾ ਇਤਮਾਰ ਬਿਨ ਗਵੀਰ ਅਲ ਅਕਸਾ ਮੌਸਕ ਦੇ ਵਿੱਚ ਜਾਂਦਾ ਹੈ, ਇਸ ਮੁੱਦੇ ਦੇ ਉੱਤੇ ਚਾਈਨਾ ਔਰ ਸਾਊਦੀ ਅਰੇਬੀਆ ਨੇ ਵੀਰਵਾਰ ਥਰਸਡੇ, ਜਦੋਂ ਅਸੀਂ ਗੱਲ ਇਹ ਕਰ ਰਹੇ ਹਾਂ, UN ਸਿਕਿਉਰਿਟੀ ਕਾਉਂਸਲ ਦੀ ਮੀਟਿੰਗ ਕਾਲ ਕੀਤੀ ਹੈ ਕਿ ਵੀ ਇਹ ਵਾਇਲੇਸ਼ਨ ਹੈ, ਇਹ ਭੜਕਾਟ ਪੈਦਾ ਕਰਨ ਦਾ ਹੈ। ਔਰ ਇਹ ਦੂਸਰਾ ਸੋ ਜ਼ਾਹਿਰ ਹੈ ਕਿ ਚਾਈਨਾ ਜਿਹੜਾ ਉਹ ਹੁਣ ਇਸਲਾਮਿਕ ਕੰਟਰੀਜ਼ ਦਾ ਵੱਡਾ ਵਕੀਲ ਹੀ ਨਹੀਂ, ਰਾਦਰ ਆਗੂ ਬਣ ਕੇ ਉੱਭਰਿਆ। ਔਰ ਇਸ ਨੂੰ ਜੇ ਤੁਸੀਂ ਇਸ ਕੰਟੈਕਸਟ ਦੇਖੋ ਕਿ ਸ਼ੀ ਜਿਨਪਿੰਗ ਸਾਊਦੀ ਅਰੇਬੀਆ ਦੇ ਦੌਰੇ ਤੇ ਗਏ, 30 ਤੋਂ ਜ਼ਿਆਦਾ ਐਗਰੀਮੈਂਟ ਸਾਈਨ ਹੋਏ, ਕਿੰਨੀ ਇਨਵੈਸਟਮੈਂਟ ਉੱਥੇ ਸਾਊਦੀ ਅਰੇਬੀਆ ਚੀਨ ਨਾਲ ਕਰੇਗਾ। ਚੀਨ ਪਾਕਿਸਤਾਨ ਰਿਲੇਸ਼ਨਸ਼ਿਪ ਤਾਂ ਹਮੇਸ਼ਾ ਹੀ ਪਹਾੜਾਂ ਤੋਂ ਉੱਚੀ ਔਰ ਸਮੁੰਦਰਾਂ ਤੋਂ ਡੂੰਘੀ ਉਸ ਦਾ ਜ਼ਿਕਰ ਹੁੰਦਾ ਹੈ। ਸੋ ਕੁੱਲ ਮਿਲਾ ਕੇ ਇਹ ਜਿਹੜਾ ਇਸ ਵਰੇ ਦੇ ਅੰਦਰ ਅਸੀਂ ਦੇਖਾਂਗੇ, ਕਿਉਂਕਿ ਇਜ਼ਰਾਈਲ ਔਰ ਖਾਸ ਤੌਰ ਤੇ ਨੈਤਨਯਾਹੂ, ਹਾਲਾਂ ਬਾਈਡਨ
ਦੀ ਆਪਣੀ ਅਮਰੀਕਾ ਨੇ ਵੀ ਕੰਡੈਮ ਕੀਤਾ ਹੈ ਉਸ ਦੀ ਇਸ ਲਾਈਨ ਨੂੰ, ਅੱਛਾ। ਲੇਕਿਨ ਅਲਟੀਮੇਟਲੀ ਇਜ਼ਰਾਈਲ ਅਮਰੀਕਾ ਦਾ ਬੱਚਾ ਹੈ, ਉਸ ਤੋਂ ਬਿਨਾਂ ਇਹਨਾਂ ਦਾ ਗੁਜ਼ਾਰਾ ਨਹੀਂ ਹੈ। ਔਰ ਇਹ ਗੱਲ ਉਹਨਾਂ ਨੂੰ ਵੀ ਪਤਾ ਹੈ, ਨੈਤਨਯਾਹੂ ਜਾਂ ਉਹਨੇ ਆਪਣੀ ਕੈਬਨਿਟ 'ਚ ਇਸ ਕਿਸਮ ਦੇ ਐਕਸਟ੍ਰੀਮ ਬੰਦੇ ਨੂੰ ਜਿਹੜਾ ਸ਼ਾਮਲ ਕੀਤਾ ਹੈ, ਉਹਨੂੰ ਵੀ ਪਤਾ ਹੈ ਕਿ ਵੀ ਬੇਸ਼ੱਕ ਅਮਰੀਕਾ ਕੰਡੈਮ ਵੀ ਕਰੇ, ਕੋਈ ਹੋਰ ਵੀ ਕਰੇ, ਪਰ ਅਲਟੀਮੇਟਲੀ ਸਾਡਾ ਸਾਥ ਦੇਗਾ ਹੀ ਦੇਗਾ। ਔਰ ਇਸ ਸਾਰੇ ਦੇ ਵਿੱਚ ਚੀਨ ਨੇ ਇਹਨੂੰ ਐਜ਼ ਏ ਪੋਲੀਟੀਕਲ ਅਪਰਚੁਨਿਟੀ ਲੱਭਿਆ ਕਿ ਜੀ ਰਿਲੀਜੀਅਸ ਇਸ਼ੂ ਨੂੰ ਟੂ ਦਾ ਐਡਵਾਂਟੇਜ ਇਸਤੇਮਾਲ ਕਰਨਾ। ਪਰ ਅਜੇ ਤੱਕ ਹੁਣ ਜਿਵੇਂ ਇੰਡੀਆ ਯੂਕਰੇਨ ਔਰ ਰਸ਼ੀਆ ਦੇ ਮਾਮਲੇ ਦੇ ਵਿੱਚ ਜਿਵੇਂ ਉਹ ਬਿੱਲਾ ਵਾੜ ਦੇ ਵਿੱਚ ਵਾੜ 'ਚ ਫਸਿਆ ਹੁੰਦਾ, ਇਵੇਂ ਹੀ ਇੰਡੀਆ ਵੀ ਫਸਿਆ ਕਿ ਵੀ ਇਜ਼ਰਾਈਲ ਦਾ ਤਾਂ ਮੋਦੀ ਪਹਿਲਾ ਪ੍ਰਾਈਮ ਮਿਨਿਸਟਰ ਬਣਿਆ ਜਿਹਨੇ ਦੌਰਾ ਕੀਤਾ, ਹਥਿਆਰ ਵੀ ਲੈ ਰਹੇ ਨੇ, ਦੂਜੇ ਵੀ ਲੈ ਰਹੇ ਨੇ, ਪਰ ਦੂਜੇ ਪਾਸੇ ਇਹਨਾਂ ਅਰਬ ਮੁਲਕਾਂ ਦੇ ਨਾਲ ਵੀ ਜਿਹੜਾ ਉਹ ਆਪਣੀਆਂ ਸਾਂਝਾਂ ਔਰ ਪੀਂਘਾਂ ਪਾ ਰਹੇ ਨੇ। ਔਰ ਉਧਰ ਚੀਨ ਉਹਨਾਂ ਦਾ ਹੁਣ ਐਡਵੋਕੇਟ ਬਣਿਆ ਕਿ ਭਾਈ ਇਹ ਭਾਰਤ ਕਿੱਥੇ ਜਾਏਗਾ। ਪਰ ਅਸੀਂ ਸਮਝਦੇ ਹਾਂ ਕਿ ਇਹ ਬਦਕਿਸਮਤ ਕੌਮ ਹੈ ਫਲਸਤੀਨੀ, ਕਿ ਇਹਦੇ ਬਾਵਜੂਦ ਕਿ 57 ਇਸਲਾਮਿਕ ਮੁਲਕ ਨੇ ਐਨਰਜੀ ਦੇ ਉੱਤੇ ਬੈਠੇ ਹੋਏ ਨੇ, ਲੇਕਿਨ ਪਿਛਲੇ 74-75 ਸਾਲ ਤੋਂ ਫਲਸਤੀਨ ਦੇ ਮੁੱਦੇ ਦੇ ਉੱਤੇ ਕੋਈ ਅੱਡੀ ਗੱਡ ਕੇ ਕਿਸੇ ਨੇ ਕੋਈ ਸਟੈਂਡ ਲੈਣ ਦੀ ਥਾਂ ਪਹਿਲਾਂ ਜਾਰਡਨ ਔਰ ਇਜਿਪਟ ਨੇ ਸਮਝੌਤਾ ਕਰ ਲਿਆ ਅਮਰੀਕਾ ਰਾਹੀਂ ਇਜ਼ਰਾਈਲ ਦਾ ਰੈਕਗਨਾਈਜ਼ ਕਰਨ ਦੀ ਲਾਈਨ, ਫਿਰ ਅਬਰਾਹਮਨਿਕ ਅਕੋਰਡਸ ਦੇ ਨਾਂ ਥੱਲੇ ਸਾਊਦੀ ਅਰੇਬੀਆ, UAE ਔਰ ਦੂਸਰਿਆਂ ਨੇ ਵੀ ਰਾਹ ਦੇਣੀ ਸ਼ੁਰੂ ਕੀਤੀ। ਔਰ ਇਹਨਾਂ ਦਾ ਇਜ਼ਰਾਈਲ ਦਾ ਹੌਸਲਾ ਵੱਧਦਾ ਚਲਾ ਗਿਆ ਕਿ ਭਾਈ ਅਸੀਂ ਜੋ ਮਰਜ਼ੀ ਕਰ ਸਕਦੇ ਹਾਂ, ਪਰ ਅਸੀਂ ਵੀ ਇਸ ਸਿੱਖ ਪਲੇਟਫਾਰਮ ਤੋਂ ਇਸ ਇਤਮਾਰ ਬਿਨ ਗਵੀਰ ਦੇ ਐਕਸ਼ਨ ਨੂੰ ਸਟਰੋਂਗਲੀ ਕੰਡੈਮ ਕਰਦੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।